ਅਸਲਾਮੁਅਲੈਕਮ ਦੋਸਤੋ, ਬੇਲੀਓ, ਸੱਜਣੋ ਤੇ ਮਿੱਤਰੋ। ਮੈਂ ਤੁਹਾਡਾ ਮੇਜ਼ਬਾਨ ਅਮਾਨਤ ਅਲੀ ਤੇ ਨਵੀਂ ਕਹਾਣੀ ਦੇ ਨਾਲ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋਇਆ। ਤੇ ਆਓ ਕਹਾਣੀ ਸ਼ੁਰੂ ਕਰਨੇ ਆ। ਬਾਦਸ਼ਾਹ ਸੀ ਤੇ ਉਹਨੇ ਆਪਣੇ ਤਿੰਨਾਂ ਵਜ਼ੀਰਾਂ ਨੂੰ ਬੁਲਾਇਆ। ਇੱਕ ਇੱਕ ਬੋਰੀ ਲੈ ਜਾਓ, ਸ਼ਾਹੀ ਬਾਗ ਦੇ ਵਿੱਚ ਚਲੇ ਜਾਓ ਤੇ ਉਹ ਬੋਰੀ ਜਿਹੜੀ ਹੈ ਨਾ, ਤਾਜ਼ੇ ਫਰੂਟ ਦੀ ਭਰ ਕੇ ਲੈ ਕੇ ਆਓ। ਹੁਣ ਉਹ ਤਿੰਨੇ ਵਜ਼ੀਰ ਗਏ ਸ਼ਾਹੀ ਬਾਗ ਦੇ ਵਿੱਚ। ਜਿਹੜਾ ਇੱਕ ਵਜ਼ੀਰ ਸੀ ਉਸਨੇ ਕੀ ਕੰਮ ਕੀਤਾ, ਸੁਬਾਹ ਤੋਂ ਲਾ ਕੇ ਸ਼ਾਮ ਦੁਪਹਿਰ ਤੱਕ ਉਹਨੇ ਨਾ ਅੱਛਾ ਫਰੂਟ, ਬਿਹਤਰੀਨ ਫਰੂਟ ਉਸ ਬੋਰੀ 'ਚ ਪਾਇਆ, ਭਰਿਆ ਤਸੱਲੀ ਨਾਲ। ਦੂਸਰਾ ਵਜ਼ੀਰ ਸੀ ਜਿਹੜਾ ਉਸਨੇ ਕੁਛ ਗਲਿਆ ਸੜਿਆ, ਕੁਛ ਤਾਜ਼ਾ ਫਰੂਟ ਤੋੜਿਆ, ਥੱਲੇ ਬੋਰੀ ਦੇ ਗਲਿਆ ਫਰੂਟ ਪਾ ਦਿੱਤਾ, ਉੱਤੇ ਤਾਜ਼ਾ ਫਰੂਟ ਪਾ ਦਿੱਤਾ ਕਿ ਕਿਹੜਾ ਬਾਦਸ਼ਾਹ ਨੇ ਖੋਲ ਕੇ ਵੇਖਣਾ ਹੈ ਜਾਂ ਪਲਟ ਕੇ ਵੇਖਣਾ ਹੈ। ਤੀਸਰਾ ਵਜ਼ੀਰ ਸੀ ਜਿਹੜਾ ਉਸਨੇ ਕੋਈ ਘਾਹ, ਕੋਈ ਕੱਚੀਆਂ ਇੱਟਾਂ ਛੋਟੀਆਂ ਤੇ ਕੋਈ ਪੱਤੇ ਪਾ ਕੇ ਨਾ ਤੇ ਉਹ ਬੋਰੀ ਭਰ ਲਈ ਤੇ ਉਹਦਾ ਮੂੰਹ ਬੰਨ ਦਿੱਤਾ ਕਿ ਕਹਿੰਦਾ ਕਿ ਕਿਹੜਾ ਬਾਦਸ਼ਾਹ ਨੇ ਖੋਲ ਕੇ ਵੇਖਣਾ ਹੈ। ਸ਼ਾਮ ਨੂੰ ਬਾਦਸ਼ਾਹ ਦੀ ਕਚਹਿਰੀ ਦੇ ਵਿੱਚ ਹਾਜ਼ਰ ਹੋ ਗਏ ਕਿ ਬਾਦਸ਼ਾਹ ਸਲਾਮਤ, ਅਸੀਂ ਫਰੂਟ ਦੀਆਂ ਬੋਰੀਆਂ ਲੈ ਆਏ। ਬਾਦਸ਼ਾਹ ਨੇ ਆਪਦੇ ਸਿਪਾਹੀਆਂ ਨੂੰ ਸੱਦਿਆ ਤੇ ਸੱਦ ਕੇ ਆਖਣ ਲੱਗਾ ਕਿ ਇਹਨਾਂ ਤਿੰਨਾਂ ਵਜ਼ੀਰਾਂ ਨੂੰ ਲੈ ਜਾਓ ਤੇ ਇੱਕ ਇੱਕ ਕਮਰੇ ਦੇ ਵਿੱਚ ਅਲੱਗ-ਅਲੱਗ ਇਹਨਾਂ ਨੂੰ ਬੰਦ ਕਰ ਦਿਓ। ਇਹਨਾਂ ਨੂੰ ਨਾ ਕੋਈ ਪਾਣੀ ਦੇਣਾ, ਨਾ ਕੋਈ ਇਹਨਾਂ ਨੂੰ ਖਾਣਾ ਦੇਣਾ। ਇਹ ਪੂਰਾ ਮਹੀਨਾ ਇਹ ਜਿਹੜਾ ਫਰੂਟ ਲੈ ਕੇ ਆਏ ਨੇ ਉਹਦੇ ਤੇ ਗੁਜ਼ਾਰਾ ਕਰਨਗੇ। ਉਹ ਤਿੰਨਾਂ ਵਜ਼ੀਰਾਂ ਨੂੰ ਅਲੱਗ-ਅਲੱਗ ਕਮਰਿਆਂ 'ਚ ਬੰਦ ਕਰ ਦਿੱਤਾ। ਮਹੀਨਾ ਉਹਨਾਂ ਨੂੰ ਕੋਈ ਖਾਣ ਪੀਣ ਦੀ ਚੀਜ਼ ਨਹੀਂ ਦਿੱਤੀ। ਉਹ ਜਦੋਂ ਮਹੀਨਾ ਪੂਰਾ ਹੋਇਆ ਤੇ ਜਿਸ ਵਜ਼ੀਰ ਨੇ ਬਿਹਤਰੀਨ ਫਰੂਟ ਲਿਆਂਦਾ ਸੀ ਉਹ ਸਹੀ ਸਲਾਮਤ ਤੇ ਤੰਦਰੁਸਤ ਕਮਰੇ 'ਚੋਂ ਬਾਹਰ ਆਇਆ। ਦੂਸਰਾ ਵਜ਼ੀਰ ਜਿਹਨੇ ਕੁਛ ਗਲਿਆ ਸੜਿਆ ਫਰੂਟ ਪਾਇਆ ਸੀ ਤੇ ਕੁਛ ਤਾਜ਼ਾ ਪਾਇਆ ਸੀ, ਜਦੋਂ ਉਹਦਾ ਕਮਰਾ ਖੋਲ੍ਹਿਆ ਤੇ ਜ਼ਿੰਦਾ ਤੇ ਹੈ ਸੀ ਲੇਕਿਨ ਕਾਫੀ ਕਮਜ਼ੋਰ ਹੋ ਚੁੱਕਿਆ ਸੀ। ਜਦੋਂ ਤੀਸਰੇ ਵਜ਼ੀਰ ਦਾ ਦਰਵਾਜ਼ਾ ਖੋਲ੍ਹਿਆ, ਜਿਹਨੇ ਘਾਹ ਤੇ ਇੱਟਾਂ ਰੋੜੇ ਪਾ ਕੇ ਤੇ ਪੱਤੇ ਪਾ ਕੇ ਉਹ ਬੋਰੀ ਭਰੀ ਸੀ ਤੇ ਉਹ ਵਜ਼ੀਰ ਫੌਤ ਹੋ ਚੁੱਕਿਆ ਸੀ, ਕਿਉਂਕਿ ਉਹ ਗਲੇ ਸੜੇ ਪੱਤੇ ਪਹਿਲੇ ਹੀ ਲੈ ਕੇ ਆਇਆ ਸੀ ਤੇ ਖਾਂਦਾ ਉਹ ਕੀ। ਤੇ ਦੋਸਤੋ, ਇਹ ਕਹਾਣੀ ਦੱਸਣ ਦਾ ਮਕਸਦ ਇਹ ਹੈ ਕਿ ਦੁਨੀਆ ਦਾ ਵੀ ਨਿਜ਼ਾਮ ਇਹੋ ਹੀ ਹੈ। ਅਸੀਂ ਖਾਲੀ ਹੱਥ ਆਏ ਹਾਂ ਤੇ ਅਸੀਂ ਬੋਰੀਆਂ ਭਰਨੀਆਂ ਨੇ ਆਪਣੇ ਅਮਾਲ ਦੇ ਜ਼ਰੀਏ। ਜੇ ਅੱਜ ਅਸੀਂ ਇੱਥੇ ਵਿਹਲੀਆਂ ਬੋਰੀਆਂ ਲੈ ਗਏ, ਆਖਰਤ ਦੇ ਵਿੱਚ ਰੱਬ ਨੂੰ ਕੀ ਮੂੰਹ ਵਿਖਾਵਾਂਗੇ ਕਿ ਅਸੀਂ ਕੀ ਲੈ ਕੇ ਆਏ।